पंजाबी रेडियो यूएस सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਗੱਲਬਾਤ ਕਰਾਂਗੇ ਜੀ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਪਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ, ਇੱਕ ਹਿੰਦੂ ਜਥੇਬੰਦੀ ਦੇ ਲੀਡਰ ਦੀ ਕਤਲ ਹੋ ਗਿਆ। ਉਸ ਨੂੰ ਲੈ ਕੇ ਬਹੁਤ ਸਾਰੀਆਂ ਹੋਰ ਹਿੰਦੂ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ। ਦੇਖੋ ਜੀ, ਅੱਜ 31 ਅਕਤੂਬਰ ਸਾਡੇ ਇੱਥੇ ਹੋ ਗਿਆ ਜੀ। ਅੱਜ ਪੰਜਾਬ ਬੰਦ ਦਾ ਸੱਦਾ ਜਿਹੜਾ ਜੀ ਇਹ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਜਿਹੜਾ ਜੀ ਉਹ ਦਿੱਤਾ। ਇਸ ਤੋਂ ਇਲਾਵਾ ਸ਼ਿਵ ਸੈਨਾ ਦੇ ਜਿਹੜਾ ਇੱਕ ਆਗੂ ਆ ਜੀ, ਉਹਨੇ ਇਹ ਕਿਹਾ ਕਿ ਉਹ ਇੱਥੇ ਮਰਨ ਵਰਤ ਦੇ ਉੱਤੇ ਅੱਜ ਤੋਂ ਜਿਹੜਾ ਜੀ ਉਹ ਬਠਿੰਡੇ ਦੇ ਵਿੱਚ ਬੈਠੂਗਾ। ਜਿਹੜੀਆਂ ਇਹ ਹਿੰਦੂ ਜਥੇਬੰਦੀਆਂ ਨੇ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਆ ਹਿੰਦੂ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਉਹ ਕਰਨ ਦੇ ਵਾਸਤੇ। ਕਿਉਂਕਿ ਜਿਹੜਾ ਕੱਲ ਕਤਲ ਹੋਇਆ ਜੀ ਅੰਮ੍ਰਿਤਸਰ ਦੇ ਵਿੱਚ, ਇਹ ਵਿਪਨ ਸ਼ਰਮਾ ਸੀਗਾ ਜੀ, ਜਿਹੜਾ ਕਿ ਇੱਥੇ ਬੇਸ਼ੱਕ ਕੇਬਲ ਦਾ ਕੰਮ ਕਰਦਾ ਸੀਗਾ ਅੰਮ੍ਰਿਤਸਰ ਦੇ ਵਿੱਚ, ਪਰ ਹਿੰਦੂ ਸੰਘਰਸ਼ ਸੈਨਾ ਦਾ ਡਿਸਟ੍ਰਿਕਟ ਦਾ ਇਹ ਪ੍ਰਧਾਨ ਸੀਗਾ। ਇਹ ਦਿਨ ਦਿਹਾੜੇ ਕਤਲ ਜਿਹੜਾ ਜੀ ਉਹ ਕੀਤਾ ਗਿਆ। 4 ਕਾਤਲ ਜਿਹੜਾ ਜੀ ਉਹ ਆਏ ਦੱਸੀ ਦੇ ਨੇ, ਜਿਹਦੇ ਵਿੱਚੋਂ 2 CCTV ਕੈਮਰੇ ਦੇ ਵਿੱਚ ਕੈਦ ਹੋਏ ਆ। CCTV ਕੈਮਰੇ ਦੀ ਫੁਟੇਜ ਜਿਹੜੀ ਸੀਗੀ ਜੀ ਉਹ ਬਾਹਰ ਆ ਗਈ ਤੇ ਝੱਟ ਦੇਣੀ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਵਾਇਰਲ ਹੋ ਗਈ। ਇਹਦੇ ਵਿੱਚ ਇੱਕ ਤਾਂ ਨੌਜਵਾਨ ਜਿਹੜਾ ਜੀ ਉਹਨੇ ਮੂੰਹ ਬੰਨਿਆ, ਦੂਜੇ ਦਾ ਜਿਹੜਾ ਜੀ ਉਹ ਮੂੰਹ ਦਿਸ ਰਿਹਾ। ਵਿਪਨ ਸ਼ਰਮਾ ਨੂੰ ਬਿਲਕੁਲ ਨੇੜੇ ਤੋਂ ਗੋਲੀਆਂ ਮਾਰੀਆਂ ਗਈਆਂ। 12 ਤੋਂ 14 ਦੇ ਕਰੀਬ ਗੋਲੀਆਂ ਜਿਹੜੀਆਂ ਸੀਗੀਆਂ ਉਹ ਮਾਰੀਆਂ ਗਈਆਂ। ਇਹਨੂੰ ਤੁਰੰਤ ਹਸਪੀਟਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਇਹਨੂੰ ਜਿਹੜਾ ਜੀ ਉਹ ਡੈਡ ਡਿਕਲੇਅਰ ਕੀਤਾ। ਇਹ ਆਖਿਆ ਕਿ ਇਹਦੀ ਮੌਤ ਜਿਹੜੀ ਉੱਥੇ ਔਨ ਦੀ ਸਪੌਟ ਹੀ ਜਿਹੜੀ ਉਹ ਹੋ ਗਈ। ਪੁਲਿਸ ਨੇ ਆਫੀਸ਼ੀਅਲੀ ਤੌਰ ਤੇ ਅਜੇ ਕੋਈ ਬਿਆਨ ਇਹਦੇ ਸੰਬੰਧੀ ਨਹੀਂ ਦਿੱਤਾ ਕਿ ਇਸ ਕਤਲ ਦੇ ਪਿੱਛੇ ਕਾਰਨ ਜਿਹੜੇ ਉਹ ਕੀ ਨੇ, ਪਰ ਇਹ ਸਮਝਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਨਿਰੰਤਰ ਹੋ ਰਹੇ ਕਤਲ ਨੇ, ਜਿਵੇਂ ਮਾਲਵੇ 'ਚ ਪਹਿਲਾਂ ਹੋਇਆ, ਫਿਰ ਜਿਹੜਾ ਜੀ ਦੁਆਬੇ ਦੇ ਵਿੱਚ, ਤੇ ਮੁੜ ਕੇ ਜਿਹੜਾ ਜੀ ਅੱਗੋਂ ਇਹ ਮਾਝੇ ਦੇ ਵਿੱਚ ਹੋਇਆ ਜਿਹੜਾ ਜੀ ਉਹ ਕਤਲ, ਇਹ ਇੱਕ ਸੀਰੀਜ਼ ਦੇ ਰੂਪ ਦੇ ਵਿੱਚ ਕਤਲ ਦੇਖੇ ਜਾ ਰਹੇ ਨੇ। ਐਗਜ਼ੈਕਟ ਕਾਰਨ ਕੀ ਹੈ ਜੀ, ਇਹ ਅੱਜ ਪੁਲਿਸ ਦੀ ਜਿਹੜੀ ਹੈ ਜੀ ਉਹ ਥਿਊਰੀ ਸਾਹਮਣੇ ਆ ਜਾਵੇ ਤੇ ਫਿਰ ਜਿਹੜਾ ਉਹ ਦੱਸਾਂਗੇ ਜੀ। ਅੱਜ ਜਿਹੜਾ ਪੰਜਾਬ ਬੰਦ ਹੈ ਉਹਨੂੰ ਕਿੰਨਾ ਕੁ ਹੁੰਗਾਰਾ ਜਿਹੜਾ ਜੀ ਉਹ ਮਿਲਦਾ ਇਹਨਾਂ ਹਿੰਦੂ ਜਥੇਬੰਦੀਆਂ ਦੇ ਸੱਦੇ ਦਾ, ਇਹ ਵੀ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਹੋਊਗੀ। ਕਿਉਂਕਿ ਜੇ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ, ਇਹਨਾਂ ਦੀ ਕੋਈ ਬਹੁਤ ਵੱਡੀ ਸਰਗਰਮੀ ਨਹੀਂ ਹੈਗੀ ਪੰਜਾਬ ਦੇ ਵਿੱਚ। ਅਨਨੋਨ ਦੀਆਂ ਜਥੇਬੰਦੀਆਂ ਨੇ, ਛੋਟੇ ਮੋਟੇ ਜਿਹੜਾ ਜੀ ਉਹ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਿੱਸਾ ਲੈਂਦੀਆਂ ਨੇ, ਪਰ ਉਹਨਾਂ ਦੇ ਹੋ ਰਹੇ ਜਿਹੜੇ ਕਤਲ ਨੇ ਉਹਨਾਂ ਨੇ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਜਿਹੜਾ ਜੀ ਉਹ ਖੜਾ ਕਰ ਦਿੱਤਾ ਜੀ। ਤੇ ਜੇ ਹੁਣ ਆਪਾਂ ਕਤਲਾਂ ਦੀ ਗੱਲ ਕਰਦੇ ਹਾਂ ਤੇ ਥਾਂ ਥਾਂ ਤੇ ਕਤਲਾਂ ਦਾ ਦਿਨ ਰਿਹਾ। ਬਿਲਕੁਲ ਜੀ, ਜਿਹੜਾ ਸਾਡੇ ਬੀਤ ਗਿਆ ਸੋਮਵਾਰ ਜਿਹੜਾ ਸੀਗਾ ਜੀ, ਉਹ ਤੁਸੀਂ ਇਹ ਕਹਿ ਲਓ ਕਿ ਕਤਲਾਂ ਦੀ ਭਰਮਾਰ ਜਿਹੜੀ ਹੈ ਜੀ ਉਹ ਰਹੀ। ਹਾਲਾਂਕਿ 4 ਕੁ ਦਿਨ ਪਹਿਲਾਂ ਇੱਥੇ ਨਾਭੇ ਦੇ ਵਿੱਚ ਇੱਕ ਆੜਤੀ ਮੌਨਿਕ ਜਿੰਦਲ ਦਾ ਕਤਲ ਹੋਇਆ ਸੀਗਾ। ਇਹ 4 ਦਿਨ ਪਹਿਲਾਂ ਦੀ ਗੱਲ ਸੀ, ਪਰ ਪੁਲਿਸ ਨੇ ਖੁਲਾਸਾ ਜਿਹੜਾ ਜੀ ਉਹ ਇਹਦਾ ਕੀਤਾ ਕਿ ਇਹ ਭਾੜੇ ਦੇ ਕਾਤਲਾਂ ਨੇ ਕਤਲ ਜਿਹੜਾ ਜੀ ਉਹ ਕੀਤਾ। ਉਹ ਅਸਲ ਦੇ ਵਿੱਚ ਮੌਨਿਕ ਜਿੰਦਲ ਦੇ ਭਰਾ ਨੂੰ ਮਾਰਨਾ ਚਾਹੁੰਦੇ ਸੀ, ਭੁਲੇਖੇ ਦੇ ਨਾਲ ਇਹਨੂੰ ਜਿਹੜਾ ਜੀ ਉਹ ਮਾਰ ਗਏ। ਦੂਜਾ ਮਾਮਲਾ ਜਿਹੜਾ ਥਾਣਾ ਸੰਦੌੜ ਦੇ ਅਧੀਨ ਪੈਂਦਾ, ਪਿੰਡ ਮੁਬਾਰਕਪੁਰ ਚੁੰਗਾ, ਇੱਥੋਂ ਦੀ ਮੌਜੂਦਾ ਅਕਾਲੀ ਸਰਪੰਚ ਮਨਪ੍ਰੀਤ ਕੌਰ ਦਾ ਹਸਬੈਂਡ ਤੇ ਟੀਚਰ ਯੂਨੀਅਨ ਜਿਹੜੀ ਹੈ ਜੀ ਉਹਦਾ ਆਗੂ ਮਾਸਟਰ ਹਰਕੀਰਤ ਸਿੰਘ ਚੁੰਗਾ ਜਿਹੜਾ ਜੀ ਉਹ ਕੁਝ ਅਣਪਛਾਤੇ ਵਿਅਕਤੀਆਂ ਨੇ ਨੇੜੇ ਤੋਂ ਗੋਲੀਆਂ ਮਾਰ ਕੇ ਕਤਲ ਕਰਤਾ। ਇਹਦੇ ਵਿੱਚ ਉਹਦਾ ਇੱਕ ਸਾਥੀ ਵੀ ਜਿਹੜਾ ਜੀ ਉਹ ਜ਼ਖਮੀ ਹੋਇਆ ਜਿਹੜਾ ਉਹ ਦੱਸੀ ਦਾ। ਪੁਲਿਸ ਅਜੇ ਜਿਹੜੀ ਹੈ ਜੀ ਇਸ ਜਿਹੜੇ ਕਤਲ ਦੇ ਕਾਰਨਾਂ ਦੇ ਬਾਰੇ ਦੇ ਵਿੱਚ ਚੁੱਪ ਹੈ ਕਿ ਕੀ ਰੀਜ਼ਨ ਜਿਹੜਾ ਜੀ ਉਹ ਰਿਹਾ। ਇਹ ਹਰਕੀਰਤ ਸਿੰਘ ਜਦੋਂ ਜਿਹੜਾ ਜੀ ਬਤੌਰ ਮੁੱਖ ਅਧਿਆਪਕ ਜਿਹੜਾ ਜੀ ਇੱਥੇ ਤਾਇਨਾਤ ਸੀਗਾ, ਅੱਧੀ ਦਰਜਨ ਦੇ ਕਰੀਬ ਉਹਨੂੰ ਗੋਲੀਆਂ
ਜਿਹੜੀਆਂ ਮਾਰੀਆਂ ਗਈਆਂ ਦੱਸੀਆਂ ਜਾ ਰਹੀਆਂ ਨੇ। ਸ਼ੱਕ ਜਿਹੜਾ ਵੀ ਉਹ ਪ੍ਰਗਟ ਕੀਤਾ ਜਾ ਰਿਹਾ ਕਿ ਜਿਹੜਾ ਮ੍ਰਿਤਕ ਸੀਗਾ ਜੀ 13 ਦੇ ਵਿੱਚ ਪੰਚਾਇਤ ਚੋਣਾਂ ਦੇ ਦੌਰਾਨ ਇੱਕ ਪਰਸਨਲ ਜਿਹੜੀ ਸੀ ਉਹ ਰੰਜਿਸ਼ ਦੇ ਕਰਕੇ ਉਹਦੇ ਕੁਛ ਗੜਬੜ ਹੋਈ ਸੀ, ਜਿਹੜਾ ਇਸ ਕਤਲ ਦੇ ਪਿੱਛੇ ਕਾਰਨ ਹੋ ਸਕਦਾ ਹੈ ਕਿਤੇ ਨਾ ਕਿਤੇ। ਮਾਨਸਾ ਦੇ ਵਿੱਚ ਜਿਹੜਾ ਸੀਗਾ ਜੀ ਆਪਸੀ ਤਕਰਾਰ ਹੋਇਆ ਔਰ ਸ਼ਰਾਬ ਦੇ ਇੱਕ ਠੇਕੇਦਾਰ ਮਨੀਸ਼ ਕੁਮਾਰ ਨੇ ਜਿਹੜਾ ਸੀਗਾ ਜੀ ਦੂਜੇ ਠੇਕੇਦਾਰ ਭੀਮ ਸੈਨ ਦੇ ਉੱਤੇ ਗੋਲੀ ਚਲਾ ਕੇ ਉਹਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਤਾ ਤੇ ਮੁੜ ਕੇ ਜਿਹੜਾ ਸੀਗਾ ਜੀ ਉਹ ਘਰੇ ਜਾ ਕੇ ਉਹਨੇ ਆਪਣੇ ਆਪ ਨੂੰ ਵੀ ਜਿਹੜੀ ਸੀ ਉਹ ਗੋਲੀ ਚਲਾ ਲਈ। ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਜਿਹੜਾ ਜੀ ਉਹ ਹੋਇਆ ਦੱਸੀ ਦਾ, ਜਿਹਦੇ ਤੋਂ ਬਾਅਦ ਇਹ ਗੋਲੀਆਂ ਜਿਹੜੀਆਂ ਦੀ ਉਹ ਚੱਲੀਆਂ। ਇਹਨੇ ਆਪਣੀ ਪਤਨੀ ਦੇ ਉੱਤੇ ਵੀ ਗੋਲੀ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, 12 ਸਾਲਾ ਮੁੰਡੇ ਦੇ ਉੱਤੇ ਵੀ ਜਿਹੜੀ ਉਹ ਗੋਲੀ ਚਲਾਈ, ਜਿਹਦੇ ਨਾਲ ਉਹਦੀ ਡੈਥ ਮੌਕੇ ਦੇ ਉੱਤੇ ਹੋ ਗਈ। ਇੱਕ ਜਿਹੜੀ ਘਟਨਾ ਸੀ ਪੱਟੀ ਦੇ ਸਾਹਮਣੇ ਜਿਹੜਾ ਜੀ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜੀ। ਅਮਨਦੀਪ ਸਿੰਘ ਸੀਗਾ ਜੀ, ਇਹ ਜਿਹੜਾ ਦੇਸਾ ਸਿੰਘ ਵਾਸੀ ਪੱਟੀ ਰੋਡ ਭਿੱਖੀਵਿੰਡ ਦਾ ਸੀਗਾ। ਇਹ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਨਸ਼ਾ ਛਡਾਊ ਸੈਂਟਰ ਤੋਂ ਦਵਾਈ ਲੈਣ ਦੇ ਵਾਸਤੇ ਜਿਹੜਾ ਜੀ ਉਹ ਆਉਂਦਾ ਸੀਗਾ, ਨਸ਼ੇ ਦੇ ਉੱਤੇ ਲੱਗ ਗਿਆ ਸੀ, ਹੁਣ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਤੇ ਨਾ ਕਿਤੇ ਇਹ ਚਿੱਟੇ ਨਾਲ ਸੰਬੰਧਿਤ ਜਿਹੜਾ ਜੀ ਉਹ ਹੋ ਸਕਦਾ ਹੈ। ਸਮੇਂ-ਸਮੇਂ ਤੇ ਇਹ ਗੱਲ ਜਿਹੜੀ ਇਹਦੀ ਚਰਚਾ ਦਾ ਵਿਸ਼ਾ ਬਣਦੀ ਰਹੀ ਆ ਕਿ ਪੰਜਾਬ ਦੇ ਵਿੱਚ ਅੰਨ੍ਹੇਵਾਹ ਜਿਹੜਾ ਆ ਗਿਆ ਅਸਲਾ ਜਿਹੜਾ ਜੀ ਉਹ ਕਿਹੋ ਜਿਹੀ ਕਹਾਣੀ ਘੜ ਸਕਦਾ ਹੈ। ਆਹ ਕਹਾਣੀ ਜਿਹੜੀ ਜੀ ਉਹ ਸਭ ਦੇ ਸਾਹਮਣੇ ਆ। ਛੋਟੀ ਜਿਹੀ ਗੱਲ ਜਿਹੜੀ ਹੋਈ ਕੱਢਿਆ ਦੱਬ ਚੋਂ ਤੇ ਨਾਲ ਦੀ ਨਾਲ ਜਿਹੜਾ ਜੀ ਉਹ ਸਾਹਮਣੇ ਵਾਲੇ ਦੇ ਉੱਤੇ ਦਾਗ ਦਿੱਤਾ। ਸੋਮਵਾਰ ਦੀਆਂ ਜਿਹੜੀਆਂ ਖਬਰਾਂ ਨੇ ਜੀ ਉਹ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ ਕਤਲ ਦੀਆਂ ਖਬਰਾਂ ਹੀ ਰਹੀਆਂ ਜੀ। ਤੇ ਅੱਗੇ ਆਪਾਂ ਪ੍ਰਵਾਸੀ ਭਗੌੜੇ ਜਿਹੜੇ ਸਮਗਲਰ ਆ ਉਹਨਾਂ ਦੀ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਕੇਂਦਰ ਕੋਲ ਇਹ ਮੁੱਦਾ ਚੁੱਕਿਆ। ਇਹ ਮਾਮਲਾ ਜਿਹੜਾ ਜੀ ਉਹ ਕਾਫੀ ਸਾਲਾਂ ਤੋਂ ਜਿਹੜਾ ਹੁਣ ਤੱਕ ਕਹਿ ਦੋ ਤੁਸੀਂ ਚੱਲੀ ਆ ਰਿਹਾ। ਜਿਹੜਾ ਪੰਜਾਬ ਦੇ ਵਿੱਚ 6000 ਕਰੋੜ ਰੁਪਏ ਦਾ ਡਰੱਗ ਰੈਕਟ ਦਾ ਜਿਹੜਾ ਮਾਮਲਾ ਸੀਗਾ, ਇਹਦੇ ਵਿੱਚ ਕੁਝ ਪ੍ਰਵਾਸੀ ਪੰਜਾਬੀ ਜਿਹੜੇ ਆ ਜੀ ਉਹਨਾਂ ਦੀ ਸ਼ਮੂਲੀਅਤ ਰਹੀ ਸੀ ਔਰ ਜਿਹੜਾ ਇਹ ਮਾਮਲਾ ਸੀ ਅਦਾਲਤ ਦੇ ਵਿੱਚੋਂ ਹੁੰਦਾ ਹੋਇਆ ਇਹ ਭਗੌੜੇ ਜਿਹੜੇ ਸੀ ਉਹ ਐਲਾਨ ਦਿੱਤੇ ਗਏ। ਉਦੋਂ ਬਾਅਦ ਕਿਉਂਕਿ ਜਿਹੜੀ ਐਕਸਟ੍ਰੈਡੀਸ਼ਨ ਹੈ ਇਹ ਹਵਾਲਾ ਸੰਧੀ ਕੈਨੇਡਾ ਦੇ ਨਾਲ ਭਾਰਤ ਦੀ ਹੈ, ਉਹਦੇ ਤਹਿਤ ਇਹ ਆਉਣੇ ਸੀ। ਉਹ ਪੰਜਾਬ ਦੀ ਜਿਹੜੀ ਡਿਊਟੀ ਹੈ ਜੀ ਉਹ ਉੱਥੇ ਮੁੱਕ ਜਾਂਦੀ ਹੈ ਇਸ ਕਿਸਮ ਦੇ ਨਾਲ, ਕਿਉਂਕਿ ਸੂਬਾ ਮੁਲਕ ਦੇ ਨਾਲ ਡਾਇਰੈਕਟ ਜਿਹੜਾ ਉਹ ਸੰਪਰਕ ਨਹੀਂ ਕਰ ਸਕਦਾ ਤੇ ਇਹ ਜਿਹੜਾ ਜੀ ਸੰਪਰਕ ਸੈਂਟਰ ਨੇ ਕਰਨਾ ਹੁੰਦਾ। ਉੱਥੋਂ ਫਾਈਲ ਜਿਹੜੀ ਹੈ ਜੀ ਉਹ ਬਹੁਤ ਸਲੋ ਚੱਲ ਰਹੀ ਹੈ, ਜਿਹਦੇ ਕਰਕੇ ਹੁਣ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਲਿਖਿਆ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰੀ ਤੇ ਸੁਸ਼ਮਾ ਸਵਰਾਜ ਹੋਰਾਂ ਨੂੰ ਕਿ ਇਸ ਮਾਮਲੇ ਦੇ ਵਿੱਚ ਤੇਜ਼ੀ ਜਿਹੜੀ ਲਿਆ ਕੇ ਕੈਨੇਡਾ ਦੀ ਸਰਕਾਰ ਦੇ ਨਾਲ ਹਵਾਲਾ ਸੰਧੀ ਦੇ ਤਹਿਤ ਇਹਨਾਂ ਨੂੰ ਮੁਲਕ ਜਿਹੜਾ ਜੀ ਉਹ ਵਾਪਸ ਮੰਗਵਾਇਆ ਜਾਵੇ। ਸਰਬਜੀਤ ਸਿੰਘ ਸੰਧੜ ਉਰਫ ਨਿੱਕ ਜਿਹੜਾ ਜੀ ਇਹ ਪਿੰਡ ਬਾਲਿਓ ਥਾਣਾ ਸਮਰਾਲਾ ਦਾ ਰਹਿਣ ਵਾਲਾ ਜੀ, ਇਹ ਕੈਨੇਡਾ ਦੇ ਵਿੱਚ ਰਹਿੰਦਾ ਔਰ ਇਹਨੂੰ 13 ਦੇ ਵਿੱਚ ਜਿਹੜਾ ਜੀ ਭਗੌੜਾ ਐਲਾਨਿਆ ਗਿਆ ਸੀਗਾ। ਕੈਨੇਡੀਅਨ ਅਥਾਰਟੀ ਨੂੰ ਇਹਦੇ ਸੰਬੰਧੀ ਚਿੱਠੀ ਜਿਹੜੀ ਆ ਜੀ ਉਹ ਗਈ ਹੋਈ ਆ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਦੁਬਾਰਾ ਤੋਂ ਲਿਖੋ, ਤੇ ਦੁਬਾਰਾ ਤੋਂ ਚਿੱਠੀ ਜਿਹੜੀ ਹੈ ਜੀ ਫੇਰ ਲਿਖੀ ਹੋਈ ਆ। ਇਹ ਵੀ ਜਿਹੜੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਆ। ਰਣਜੀਤ ਸਿੰਘ ਔਜਲਾ ਪਿੰਡ ਮਠੱਡਾ ਕਲਾਂ ਦਾ ਜਿਹੜਾ ਰਹਿਣ ਵਾਲਾ ਥਾਣਾ ਫਲੌਰ, ਇਹ ਵੀ ਇਹਦੇ ਵਿੱਚ ਸ਼ਾਮਲ ਆ ਜੀ। 25 ਜੁਲਾਈ 17 ਤੋਂ ਜਿਹੜਾ ਜੀ ਇਹ ਮਾਮਲਾ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਦੇ ਕੋਲ ਆ। ਇਹਨੂੰ 31 ਅਗਸਤ 13 ਨੂੰ ਜਿਹੜਾ ਉਹ PO ਡਿਕਲੇਅਰ ਕੀਤਾ ਗਿਆ ਸੀਗਾ। ਨਿਰੰਕਾਰ ਸਿੰਘ ਢਿੱਲੋਂ ਪਿੰਡ ਅਪਰਾ ਮੰਡੀ ਥਾਣਾ ਫਲੌਰ ਦਾ ਰਹਿਣ ਵਾਲਾ, ਇਹ ਵੀ ਕੈਨੇਡਾ ਦੇ ਵਿੱਚ ਹੀ ਆ ਜੀ ਔਰ ਇਹਨੂੰ ਵੀ ਜਿਹੜਾ ਜੀ 13 ਦੇ ਵਿੱਚ ਭਗੌੜਾ ਐਲਾਨਿਆ ਗਿਆ ਸੀਗਾ। ਗੁਰਸੇਵਕ ਸਿੰਘ ਢਿੱਲੋਂ ਥਾਣਾ ਜਗਰਾਉਂ ਦਾ ਰਹਿਣ ਵਾਲਾ, ਅਮਰਜੀਤ ਸਿੰਘ ਕੂਨਰ ਡਿਸਟ੍ਰਿਕਟ ਜਲੰਧਰ ਦਾ, ਲਮੇਰ ਸਿੰਘ ਦਲੇ ਜ਼ਿਲ੍ਹਾ ਜਲੰਧਰ ਦਾ, ਪ੍ਰਦੀਪ ਸਿੰਘ ਢਾਲੀਵਾਲ ਥਾਣਾ ਜਗਰਾਉਂ, ਅਮਰਿੰਦਰ ਸਿੰਘ ਚੀਨਾ ਔਰ ਲਾਡੀ ਚੀਨਾ ਥਾਣਾ ਰਾਜਾ ਸਾਂਸੀ ਡਿਸਟ੍ਰਿਕਟ ਅੰਮ੍ਰਿਤਸਰ, ਪਰਮਿੰਦਰ ਸਿੰਘ ਦਿਓ ਔਰ ਪਿੰਡੀ ਅੰਕਲ ਜਿਹੜਾ ਜੀ ਇਹ ਥਾਣਾ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ, ਤੇ ਰਣਜੀਤ ਕੌਰ ਕਾਲੋ ਥਾਣਾ ਮਕਸੂਦਾ ਜਿਹੜੀ ਜਲੰਧਰ ਦੀ ਰਹਿਣ ਵਾਲੀ ਹੈ ਜੀ। ਇਹ ਸਾਰੇ ਦੇ ਸਾਰੇ ਕੈਨੇਡਾ ਦੇ ਨਾਲ ਸੰਬੰਧਿਤ ਨੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਹਵਾਲਾ ਮਾਫ ਕਰਨਾ ਜਿਹੜਾ ਜੀ ਇਹ ਐਕਸਟ੍ਰੈਡੀਸ਼ਨ ਹੈ ਜੀ ਜਿਹੜੀ ਸੰਧੀ, ਉਹਦੇ ਤਹਿਤ ਕੈਨੇਡਾ ਦੀ ਸਰਕਾਰ ਦੇ ਉੱਤੇ ਕਿੰਨਾ ਪ੍ਰੈਸ਼ਰ ਜਿਹੜਾ ਜੀ ਉਹ ਬਣਾ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਚੇਨ ਦੀ ਗੱਲ ਅਕਸਰ ਚੱਲਦੀ ਹੈ ਕਿ ਪੰਜਾਬ ਤੋਂ ਜਿਹੜੀ ਡਰੱਗ ਤੁਰਦੀ ਸੀ ਦੂਜੇ ਮੁਲਕਾਂ ਦੇ ਵਿੱਚ ਜਾਂਦੀ ਹੈ, ਉਹਦੇ ਵਿੱਚ ਸ਼ਾਮਲ ਰਹੇ ਇਹ ਬੰਦੇ ਜਿਹੜੇ ਨੇ, ਜੇ ਭਾਰਤ ਦੀ ਸਰਕਾਰ ਉਹਨਾਂ ਨੂੰ ਉੱਥੋਂ ਲਿਆਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਸ ਚੇਨ ਨੂੰ ਥੋੜੀ ਠੱਲ ਜਿਹੜੀ ਆ ਉਹ ਪਾਈ ਜਾ ਸਕਦੀ ਹੈ। ਪਰ ਪੰਜਾਬ ਨੇ ਜਿਵੇਂ ਮੈਂ ਕਿਹਾ ਕਿ ਕੇਸ ਜਿਹੜੇ ਉਹ ਦਰਜ ਕਰਨੇ ਸੀਗੇ, ਉਸ ਤੋਂ ਬਾਅਦ ਜਿਹੜੀ ਉਹ ਜ਼ਿਆਦਾ
ਸੈਂਟਰ ਦੀ ਸਰਕਾਰ ਦੀ ਸੀ ਜੀ। ਤੇ ਅੱਗੇ ਆਪਾਂ ਮਸੂਦ ਅਜ਼ਹਰ ਦੀ ਜੇ ਗੱਲ ਕਰੀਏ ਤਾਂ ਉਹ ਚੀਨ ਹਜੇ ਅੜਿਆ ਉਸ ਦੇ ਹੱਕ ਵਿੱਚ। ਬਿਲਕੁਲ ਜੀ, ਇਹ ਮਾਮਲਾ ਐਕਚੁਅਲੀ ਜਿਹੜਾ ਜੀ ਭਾਰਤ ਦੇ ਵਾਸਤੇ ਵੀ ਇੱਕ ਚੁਣੌਤੀ ਬਣਿਆ ਹੋਇਆ ਜੀ। ਔਰ ਚਾਈਨਾ ਨੇ ਫਿਰ ਜਿਹੜਾ ਜੀ ਇਹ ਇਸ਼ਾਰਾ ਕੀਤਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਦੂਜੀ ਪਾਰੀ ਦੇ ਦੌਰਾਨ ਵੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਜਿਹੜਾ ਜੀ ਅੰਤਰਰਾਸ਼ਟਰੀ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਾਉਣ ਦੇ ਭਾਰਤ ਦੇ ਯਤਨ ਜਿਹੜੇ ਨੇ ਉਹਦੇ ਮੂਹਰੇ ਉਹ ਗੋਡੇ ਨਹੀਂ ਟੇਕੂਗਾ ਤੇ ਉਹ ਅੜਿਆ ਰਹੂਗਾ। ਵੀਟੋ ਸ਼ਕਤੀ ਦੇ ਨਾਲ ਲੈਸ ਜਿਹੜਾ ਚਾਈਨਾ ਦੀ ਉਹਦੇ ਵੱਲੋਂ ਅੜੇ ਰਹਿਣ ਕਰਕੇ ਜਿਹੜੀ UNO ਹੈ ਜੀ ਉਹਦੇ ਵਿੱਚ ਸਲਾਮਤੀ ਕੌਂਸਲ ਦੇ ਮੈਂਬਰਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਹਿਮਤੀ ਨਹੀਂ ਬਣ ਰਹੀ। ਸਲਾਮਤੀ ਕੌਂਸਲ ਦੀ ਅਲ-ਕਾਇਦਾ ਬਾਰੇ ਕਮੇਟੀ ਤਹਿਤ ਅਜ਼ਹਰ ਦੇ ਉੱਤੇ ਪਾਬੰਦੀ ਲਾਉਣ ਲਈ ਭਾਰਤ ਦੇ ਯਤਨਾਂ ਨੂੰ ਚੀਨ ਦੇ ਵੱਲੋਂ ਵੀਟੋ ਕਰ ਦਿੱਤਾ ਜਾਂਦਾ ਹੈ ਜੀ। ਜੈਸ਼-ਏ-ਮੁਹੰਮਦ ਪਹਿਲਾਂ ਹੀ ਪਾਬੰਦੀਸ਼ੁਦਾ ਜਥੇਬੰਦੀਆਂ ਵਾਲੀ ਸੂਚੀ ਦੇ ਵਿੱਚ ਸ਼ਾਮਲ ਹੈ। ਜਿਹੜਾ ਮਸੂਦ ਅਜ਼ਹਰ ਹੈ ਇਹਨੂੰ UNO ਦੀ ਜਿਹੜੀ ਅੰਤਰਰਾਸ਼ਟਰੀ ਅੱਤਵਾਦੀਆਂ ਵਾਲੀ ਜਿਹੜੀ ਸੂਚੀ ਆ ਉਹਦੇ ਵਿੱਚ ਸ਼ਾਮਲ ਕਰਨ ਦੇ ਵਾਸਤੇ ਅਮਰੀਕਾ, ਫਰਾਂਸ, UK ਦੇ ਸਮਰਥਨ ਵਾਲੇ ਪ੍ਰਸਤਾਵ ਤੇ ਚਾਈਨਾ ਨੇ ਅਗਸਤ ਦੇ ਵਿੱਚ ਤਕਨੀਕੀ ਰੋਕ ਲਈ 3 ਮਹੀਨਿਆਂ ਲਈ ਵਧਾ ਦਿੱਤੀ ਸੀਗੀ ਜੀ। ਇਹ ਤੋਂ ਪਹਿਲਾਂ ਉਹਨੇ ਫਰਵਰੀ ਦੇ ਵਿੱਚ ਇਹਨੂੰ ਪ੍ਰਸਤਾਵ ਨੂੰ ਰੋਕਿਆ ਸੀਗਾ। ਚਾਈਨਾ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਿੰਗ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਸ ਮੰਚ ਤੋਂ ਅਸੀਂ ਕਈ ਵਾਰੀ ਆਪਣਾ ਪੱਖ ਸਪਸ਼ਟ ਜਿਹੜਾ ਉਹ ਕਰ ਚੁੱਕੇ ਹਾਂ। ਔਰ UN ਸਲਾਮਤੀ ਕੌਂਸਲ ਜਿਹੜੀ 1267 ਹੈ ਉਹ ਜਦੋਂ ਮੁੜ ਕੇ ਇਹਨੂੰ ਚੁੱਕੂਗੀ ਤਾਂ ਚਾਈਨਾ ਅਜ਼ਹਰ ਦੇ ਉੱਤੇ ਪਾਬੰਦੀ ਨੂੰ ਰੋਕਿਆ ਜਾਊਗਾ ਜਾਂ ਨਹੀਂ, ਇਹਦੇ ਉੱਤੇ ਉਹਨਾਂ ਨੇ ਕਿਹਾ ਕਿ ਸੰਬੰਧਿਤ ਦੇਸ਼ ਦੇ ਵੱਲੋਂ ਇਹਦੇ ਸੰਬੰਧੀ ਬੇਨਤੀ ਕੀਤੇ ਜਾਣ ਤੇ ਅਸਹਿਮਤੀ ਹੈ। ਭਾਵ ਕਿ ਉਹਨੇ ਇਹ ਗੱਲ ਕਹੀ ਹੈ ਕਿ ਉਹ ਆਪਣਾ ਵਿਰੋਧ ਇਸੇ ਤਰੀਕੇ ਦੇ ਨਾਲ ਜਾਰੀ ਜਿਹੜਾ ਜੀ ਉਹ ਰੱਖੂਗਾ। ਮਸੂਦ ਅਜ਼ਹਰ ਜਿਹੜਾ ਜੀ ਬੇਸ਼ੱਕ ਉਹਨੂੰ ਪਾਕਿਸਤਾਨ ਨੇ ਹੁਣ ਘਰ ਦੇ ਵਿੱਚ ਨਜ਼ਰਬੰਦ ਕੁਝ ਸਮੇਂ ਤੋਂ ਜਿਹੜਾ ਜੀ ਉਹ ਕੀਤਾ ਹੋਇਆ, ਉਹ ਲਗਾਤਾਰ ਜਿਹੜਾ ਜੀ ਭੜਕਾਊ ਭਾਸ਼ਣ ਹੈ ਉਹ ਕਰਦਾ ਭਾਰਤ ਦੇ ਖਿਲਾਫ। ਭਾਰਤ ਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਜਾਂਦੀ ਰਹੀ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿ ਇਹਦੇ ਉੱਤੇ ਪਾਬੰਦੀ ਜਿਹੜੀ ਆ ਉਹ ਲਵਾਈ ਜਾਵੇ, ਪਰ ਚਾਈਨਾ ਦੇ ਵਿਰੋਧ ਦੇ ਕਰਕੇ ਇਹ ਸਫਲ ਨਹੀਂ ਹੋ ਰਿਹਾ ਅਜੇ ਤੱਕ ਜੀ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਇਹ ਗੱਲ ਸੁਣਦੇ ਹਾਂ ਕਿ ਇੰਦਰਾ ਗਾਂਧੀ ਦਾ ਬੁੱਤ ਲੱਗੂਗਾ ਤੇ ਉਸ ਦੇ ਕਰਕੇ ਜਿਹੜੇ ਪੰਜਾਬ ਦੇ ਕਾਂਗਰਸੀ ਆ ਪਰ ਉਹ ਇਸ ਤੋਂ ਪਿੱਛੇ ਹਟੇ ਆ। ਐਕਚੁਅਲੀ ਜੀ ਅੱਜ ਕਿਉਂਕਿ ਸਾਡੇ ਤੇ 31 ਅਕਤੂਬਰ ਹੋ ਗਿਆ, ਅੱਜ ਦਿਨ ਜਿਹੜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀਗਾ। ਔਰ ਜਿਵੇਂ ਉਹ ਬਜ਼ੁਰਗ ਸਿਆਣੇ ਕਹਿੰਦੇ ਨੇ ਕਿ ਜਿਹੜੀਆਂ ਚਿਚੜੀਆਂ ਛੇੜਨੀਆਂ ਹੁੰਦੀਆਂ ਉਸ ਤਰੀਕੇ ਦੇ ਨਾਲ ਇਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਜੀ ਲੁਧਿਆਣੇ ਦੇ ਇੱਕ ਹੈ ਜੀ ਕਾਂਗਰਸੀ ਆਗੂ ਵਿਜੇ ਅਗਨੀਹੋਤਰੀ ਇਹਦੇ ਵੱਲੋਂ ਜਿਹੜਾ ਜੀ ਪ੍ਰੈਸ ਨੋਟ ਦਿੱਤਾ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ 31 ਅਕਤੂਬਰ ਨੂੰ ਉਹ ਲੁਧਿਆਣੇ ਦੇ ਵਿੱਚ ਇੰਦਰਾ ਗਾਂਧੀ ਦਾ ਜਿਹੜਾ ਬਲੀਦਾਨ ਦਿਵਸ ਮਨਾਉਣਗੇ ਤੇ ਉਸ ਦਿਨ ਇਹਦਾ ਬੁੱਤ ਇੱਥੇ ਲਾਉਣਗੇ। ਇਹਨੂੰ ਲੈ ਕੇ ਜਿਹੜੀ ਹੈ ਜੀ ਉਹ ਤਿੱਖਾ ਪ੍ਰਤੀਕਰਮ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਦਿੱਤਾ ਸੀਗਾ ਕਿ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਨ। ਦੋਨੋਂ ਸਾਈਡਾਂ ਤੋਂ ਜਿਹੜਾ ਜੀ ਉਹ ਬਿਆਨਬਾਜ਼ੀ ਹੁੰਦੀ ਰਹੀ। ਬਿਆਨਬਾਜ਼ੀ ਇੱਥੋਂ ਤੱਕ ਵੀ ਜਿਹੜੀ ਹੋਈ ਕਿ ਜੇ ਤੁਸੀਂ ਇੰਦਰਾ ਗਾਂਧੀ ਦਾ ਬੁੱਤ ਇੱਥੇ ਲਾਓਗੇ ਪੰਜਾਬ ਦੇ ਵਿੱਚ ਤੇ ਇਹ ਜਥੇਬੰਦੀਆਂ ਨੇ ਐਲਾਨ ਕੀਤਾ ਜੀ ਕਿ ਅਸੀਂ ਫਿਰ ਇੱਥੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਦਾ ਬੁੱਤ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਲਾਵਾਂਗੇ। ਹੁਣ ਜਿਹੜਾ ਜੀ ਇਹ ਐਲਾਨ ਕੀਤਾ ਗਿਆ ਜਿਹੜਾ ਕਾਂਗਰਸੀਆਂ ਦੇ ਵੱਲੋਂ ਕਿ ਇਹ ਉਹਦੀ ਕੋਈ ਨਿੱਜੀ ਰਾਏ ਹੋ ਸਕਦੀ ਹੈ, ਕਾਂਗਰਸ ਇਹਦੇ ਨਾਲ ਸੰਬੰਧਿਤ ਨਹੀਂ ਹੈ ਕਿ ਕਾਂਗਰਸ ਭਵਨ ਦੇ ਵਿੱਚ ਲੁਧਿਆਣੇ ਦੇ ਇੰਦਰਾ ਗਾਂਧੀ ਦਾ ਬੁੱਤ ਜਿਹੜਾ ਜੀ ਉਹ ਲਾਇਆ ਜਾਊਗਾ। ਉਧਰ ਜਿਹੜਾ ਮਾਹੌਲ ਸੀਗਾ ਜੀ ਇਹਨੂੰ ਤੱਤਾ ਹੁੰਦਾ ਦੇਖ ਕੇ ਜਿਹੜੇ ਪੁਲਿਸ ਹੈ ਪ੍ਰਸ਼ਾਸਨ ਹੈ ਜੀ, ਪੁਲਿਸ ਨੇ ਤੇ ਪ੍ਰਸ਼ਾਸਨ ਨੇ ਕਾਂਗਰਸੀ ਆਗੂਆਂ ਦੇ ਨਾਲ ਵੀ ਮੀਟਿੰਗ ਇਹਦੇ ਸੰਬੰਧ ਦੇ ਵਿੱਚ ਕੀਤੀ ਕਿ ਉਹ ਇਸ ਤਰ੍ਹਾਂ ਦੀ ਸ਼ਰਾਰਤ ਨਾ ਕਰਨ। ਪੰਜਾਬ ਪਹਿਲਾਂ ਨਾਜ਼ੁਕ ਦੌਰ ਦੇ ਵਿੱਚੋਂ ਜਿਹੜਾ ਇਸ ਵੇਲੇ ਲੰਘ ਰਿਹਾ ਤੇ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਜਿਹੜੀ ਹੈ ਜੀ ਉਹ ਪ੍ਰੈਸ ਰਿਲੀਜ਼ ਕੀਤੀ ਗਈ ਆ ਕਿ ਉਹ ਇਹਦੇ ਤੋਂ ਵਾਪਸ ਹਟ ਰਹੇ ਨੇ ਪਿੱਛੇ। ਕੋਈ ਉੱਥੇ ਇੰਦਰਾ ਗਾਂਧੀ ਦਾ ਬੁੱਤ ਜਿਹੜਾ ਜੀ ਉਹ ਨਹੀਂ ਲਾਇਆ ਜਾਊਗਾ। ਜਿਹੜਾ ਵਿਜੇ ਅਗਨੀਹੋਤਰੀ ਆ ਉਹਦਾ ਇਹ ਕਹਿਣਾ ਕਿ 31 ਅਕਤੂਬਰ ਨੂੰ ਉਹ ਸਿਰਫ ਰੈਲੀ ਕੱਢੂਗਾ, ਕਿਸੇ ਬੁੱਤ ਦਾ ਜਿਹੜਾ ਐਲਾਨ ਪਹਿਲਾਂ ਕੀਤਾ ਸੀ ਉਹ ਨਹੀਂ ਲਾਇਆ ਜਾਊਗਾ। ਵੈਸੇ ਭਾਵੇਂ ਆਪਾਂ ਪਿਛਲਾ ਇਤਿਹਾਸ ਦੇਖ ਲਈਏ ਚਾਹੇ ਹੁਣ ਵਾਲਾ ਜਿਹੜਾ ਜੀ ਉਹ ਦੇਖ ਲਈਏ ਕੀ ਕੁਝ ਜਿਹੜਾ ਜੀ ਉਹ ਵਾਪਰ ਰਿਹਾ, ਪਰ ਕੁਝ ਲੋਕ ਜਿਹੜੇ ਨੇ ਉਹ ਚੰਦ ਦਿਨਾਂ ਦੇ ਵਾਸਤੇ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਬੱਲੇ ਬੱਲੇ ਕਰਾਉਣ ਲਈ ਕੋਈ ਸਿਕਿਉਰਿਟੀ ਲੈਣ ਲਈ ਏਦਾਂ ਦੇ ਰੀਜ਼ਨ ਜਿਹੜੇ ਨੇ ਜੀ ਉਹਦੇ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕਰਦੇ ਰਹਿੰਦੇ ਆ। ਪਰ ਉਹ ਅਕਸਰ ਇਹ ਭੁੱਲ ਜਾਂਦੇ ਆ ਜੀ ਕਿ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਭੁਗਤਣੀ ਕਿੰਨੇ ਲੰਮੇ ਸਮੇਂ ਤੱਕ ਜਿਹੜੀ ਹੈ ਜੀ ਉਹ ਪੈਂਦੀ ਆ। ਜਾਂ ਤਾਂ ਇਹ ਲੋਕ ਜਿਹੜੇ ਆ ਜੀ ਬੀਤੇ ਦੇ ਇਤਿਹਾਸ ਜਿਹੜਾ ਜੀ ਉਹਦੇ ਤੋਂ ਵਾਕਫ ਹੀ ਨਹੀਂ ਗਏ ਕਿ ਪੰਜਾਬ ਨੂੰ ਕੀ ਕੁਝ ਭੁਗਤਣਾ ਪਿਆ, ਜਾਂ ਫਿਰ ਜਾਣ ਬੁੱਝ ਕੇ ਜਿਹੜਾ ਜੀ ਸ਼ਰਾਰਤ ਦੇ ਤਹਿਤ ਇਹ ਕਰ ਰਹੇ। ਬਿਲਕੁਲ ਜੀ, ਬਹੁਤਾ ਕੁਛ ਸ਼ਰਾਰਤ ਦੇ ਨਾਲ ਵੀ ਇਹ ਕੀਤਾ ਜਾਂਦਾ ਹੈ।
ਤੇ ਪੰਜਾਬ ਦੀ ਜੇ ਕਾਨੂੰਨ ਵਿਵਸਥਾ ਦੀ ਗੱਲ ਕਰ ਲਈਏ ਤਾਂ ਉਸ ਵੇਲੇ ਚੁਣੌਤੀ ਬਣ ਰਹੇ ਨੇ ਕਤਲ। ਬਿਲਕੁਲ ਜੀ, ਜਿਹੜੇ ਖਾਸ ਵਿਅਕਤੀ ਨੇ ਉਹਨਾਂ ਦੇ ਕਤਲ ਦੀਆਂ ਵਾਰਦਾਤਾਂ ਨੇ, ਜਿਹੜੇ ਅਮਨ ਕਾਨੂੰਨ ਦੀ ਵਿਵਸਥਾ ਜੀ, ਉਹਦੇ ਉੱਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਤਾਂ ਲਾ ਦਿੱਤਾ ਜੀ। ਪਿਛਲੇ 2 ਸਾਲਾਂ ਤੋਂ ਕਤਲ ਦੀਆਂ ਵਾਰਦਾਤਾਂ ਦੇ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ 0 ਆ। ਜਿਹੜੇ ਕਤਲ ਜਿਹੜੇ ਸੀਗੇ ਹੁਣ ਤੱਕ ਲੁਧਿਆਣਾ ਇਹਦਾ ਕੇਂਦਰ ਮੰਨਿਆ ਜਾਂਦਾ ਸੀਗਾ, ਲੁਧਿਆਣੇ ਦੇ ਨੇੜੇ ਤੇੜੇ ਹੋਏ ਸੀਗੇ, ਪਰ ਅੰਮ੍ਰਿਤਸਰ ਦੇ ਵਿੱਚ ਵਾਪਰੀ ਜਿਹੜੀ ਘਟਨਾ ਜੀ ਉਹਨੇ ਸਾਬਿਤ ਕੀਤਾ ਕਿ ਹਮਲਾਵਰ ਜਿਹੜੇ ਜੀ ਉਹ ਕਿਸੇ ਵੀ ਖੇਤਰ ਦੇ ਵਿੱਚ ਘਟਨਾ ਨੂੰ ਅੰਜਾਮ ਦੇਣ ਦੇ ਸਮਰੱਥ ਨੇ। ਸੂਬੇ 'ਚ ਹੁਣ ਤੱਕ 8 ਵਾਰਦਾਤਾਂ ਹੋ ਚੁੱਕੀਆਂ ਨੇ, 10 ਦੇ ਕਰੀਬ ਬੰਦਿਆਂ ਦੇ ਕਤਲ ਹੋ ਚੁੱਕੇ ਨੇ। ਸੂਬਾਈ ਪੁਲਿਸ ਦੀ ਬੇਵਸੀ ਜਿਹੜੀ ਹੈ ਜੀ ਇੱਥੋਂ ਵੀ ਦੀਦੀ ਆ ਕਿ RSS ਦੇ 2 ਆਗੂਆਂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈ ਤੇ ਨਾਮਧਾਰੀ ਸੰਪਰਦਾ ਦੇ ਨਾਲ ਸੰਬੰਧਿਤ ਚੰਦ ਕੌਰ ਦੇ ਕਤਲਾਂ ਦੀ ਜਾਂਚ ਕੇਂਦਰੀ ਜਾਂਚ ਏਜੰਸੀਆਂ CBI ਤੇ NIA ਨੂੰ ਜਿਹੜਾ ਜੀ ਉਹ ਦਿੱਤੀ ਜਾ ਚੁੱਕੀ ਹੈ, ਭਾਵ ਕਿ ਪੰਜਾਬ ਪੁਲਿਸ ਦੇ ਹੱਥ ਖੜੇ ਆ। ਇਹਨਾਂ ਵਾਰਦਾਤਾਂ ਦਾ ਅਹਿਮ ਪਹਿਲੂ ਇਹ ਵੀ ਹੈ ਜੀ ਕਿ ਕੇਂਦਰੀ ਏਜੰਸੀਆਂ ਕਤਲਾਂ ਦੇ ਭੇਤ ਖੋਲਣ ਦੇ ਵਿੱਚ ਸਫਲ ਨਹੀਂ ਹੋ ਪਾ ਰਹੀਆਂ। ਪੰਜਾਬ ਦੇ ਵਿੱਚ ਇਸ ਵੇਲੇ 10 DGP, ਇੰਨੇ ADGP, 35 ਦੇ ਕਰੀਬ IG ਰੈਂਕ ਦੇ ਅਧਿਕਾਰੀਆਂ ਦੀ ਵੱਡੀ ਫੌਜ ਹੈ। 94 ਕਤਲਾਂ ਦਾ ਸਿਲਸਿਲਾ ਲਗਾਤਾਰ ਵਧ ਰਿਹਾ। ਗੈਂਗਸਟਰਾਂ ਦੀਆਂ ਗਤੀਵਿਧੀਆਂ ਦੀ ਉਹ ਨਿਰੰਤਰ ਵੱਧ ਰਹੀਆਂ ਨੇ। ਪੰਜਾਬ ਦੇ ਵਿੱਚ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਝੱਟ ਦੇਣੀ ਜਿਹੜੀ SIT ਬਣਾ ਦਿੱਤੀ ਜਾਂਦੀ ਆ। 3 ਸਾਲਾਂ ਦੇ ਵਕਫੇ ਦੇ ਦੌਰਾਨ 30 ਦੇ ਕਰੀਬ SIT ਜਿਹੜੀਆਂ ਜੀ ਉਹ ਕਾਇਮ ਕੀਤੀਆਂ ਗਈਆਂ। ਪੁਲਿਸ ਦਾ ਇਹ ਫਾਰਮੂਲਾ ਮੁਕੰਮਲ ਫੇਲ ਹੈ ਪਰ ਨਿਰੰਤਰ ਜਾਰੀ ਹੈ। ਪੁਲਿਸ ਨੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹਿੰਦੂ ਜਥੇਬੰਦੀਆਂ ਦੇ ਨੇਤਾਵਾਂ, ਖਾਸ ਕਰਕੇ RSS ਦੇ ਜਿਹੜੇ ਆਗੂ ਨੇ, ਉਹਨਾਂ ਦੀ ਸੁਰੱਖਿਆ ਵੀ ਸਖਤ ਕੀਤੀ ਹੈ, ਪਰ ਘਟਨਾਵਾਂ ਜਿਹੜੀਆਂ ਜੀ ਉਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ। ਲੁਧਿਆਣਾ ਦੇ ਵਿੱਚ RSS ਦੇ ਦਫ਼ਤਰ ਤੇ ਹਮਲਾ, ਨਾਮਧਾਰੀ ਆਗੂ ਦੇ ਜਿਹੜੇ ਉਹ ਕਤਲ, ਹਿੰਦੂ ਨੇਤਾ ਦੁਰਗਾ ਦਾਸ, ਅਮਿਤ ਕੁਮਾਰ, ਡੇਰਾ ਸਰਸਾ ਦੇ ਸ਼ਰਧਾਲੂ ਸਤਪਾਲ, ਉਹਦੇ ਮੁੰਡੇ ਰਮੇਸ਼ ਕੁਮਾਰ, ਪਾਦਰੀ ਸੁਲਤਾਨ ਮਸੀਹ ਦਾ ਕਤਲ ਜਿਹੜਾ ਜੀ ਉਹ ਕੀਤਾ ਗਿਆ, ਜਾਂ ਜਿਹੜਾ ਹੁਣ ਇੱਥੇ ਅੰਮ੍ਰਿਤਸਰ ਦੇ ਵਿੱਚ ਕਤਲ ਕੀਤਾ ਗਿਆ ਜੀ। ਇਹ ਅਪਰਾਧਿਕ ਮਾਮਲੇ ਜਿਹੜੇ ਜੀ ਉਹ ਹੱਲ ਨਹੀਂ ਹੋ ਰਹੇ। ਪੁਲਿਸ ਕਹਿੰਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਮੋਬਾਇਲ ਫੋਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ, ਜਿਹਦੇ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਇਹਨਾਂ ਦੇ ਕਤਲ ਜਿਹੜੇ ਆ ਉਹਨਾਂ ਨੂੰ ਰੋਕਣ ਦੇ ਵਿੱਚ ਮੁਕੰਮਲ ਜਿਹੜੀ ਆ ਉਹ ਫੇਲ ਹੋ ਰਹੀ ਆ, ਔਰ ਮਾਹੌਲ ਜਿਹੜਾ ਜੀ ਉਹ ਡੇ ਬਾਈ ਡੇ ਖਰਾਬ ਹੁੰਦਾ ਤੁਰਿਆ ਜਾ ਰਿਹਾ। ਬਿਲਕੁਲ ਜੀ, ਕਤਲ ਗਾਹਾਂ ਜਿਹੀਆਂ ਬਣ ਗਈਆਂ ਪੰਜਾਬ ਤਾਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੁਲਿਸ ਨੇ ਜੰਤਰ ਮੰਤਰ ਤੋਂ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਚੱਕ ਕੇ ਬਾਹਰ ਸੁੱਟਿਆ। ਮੁਲਕ ਭਰ ਦੇ ਜਿਹੜੇ ਲੋਕ ਨੇ ਜੀ, ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਆਪੋ ਆਪਣੀਆਂ ਮੰਗਾਂ ਦੇ ਵਾਸਤੇ ਆਉਂਦੇ ਨੇ ਵੱਖ-ਵੱਖ ਸੂਬਿਆਂ ਤੋਂ। ਦਿੱਲੀ ਦੇ ਵਿੱਚ ਜੰਤਰ ਮੰਤਰ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੈ ਜੀ ਜਿੱਥੇ ਉਹ ਲੰਮਾ ਸਮਾਂ ਤੱਕ ਜਿਹੜਾ ਜੀ ਉਹ ਆਪਣੇ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਉਹਨੂੰ ਲੈ ਕੇ ਮੁਜ਼ਾਹਰੇ ਵਗੈਰਾ ਕਰਦੇ ਨੇ ਸ਼ਾਂਤਮਈ ਤਰੀਕੇ ਦੇ ਨਾਲ। ਜੇ ਕਿਸੇ ਨੇ ਜੰਤਰ ਮੰਤਰ ਦੇਖਿਆ ਹੋਵੇ, ਮਾਫ ਕਰਨਾ, ਉੱਥੇ ਵੱਖ-ਵੱਖ ਸੂਬਿਆਂ ਤੋਂ ਆਏ ਜਿਹੜੇ ਲੋਕ ਨੇ ਉਹ ਬੈਠੇ ਰਹਿੰਦੇ ਨੇ ਜੀ, ਪੱਕੇ ਜਿਹੜੇ ਉਹਨਾਂ ਨੇ ਤੰਬੂ ਗੱਡੇ ਹੋਏ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਰੋਟੀ ਪਾਣੀ ਖਾਂਦੇ ਨੇ, ਮਹੀਨਿਆਂ ਤੋਂ ਬੈਠੇ ਨੇ। ਪਿਛਲੇ ਦਿਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਜਿਹੜਾ ਜੀ ਲਾਊਡ ਸਪੀਕਰ ਤੇ ਪ੍ਰਦਰਸ਼ਨ ਕਰਨ ਦੇ ਉੱਤੇ ਰੋਕ ਲਾਤੀ ਜੰਤਰ ਮੰਤਰ ਦੇ ਉੱਤੇ। ਪੁਲਿਸ ਨੇ ਜੰਤਰ ਮੰਤਰ ਦੇ ਉੱਤੇ ਲੱਗੇ ਜਿਹੜੇ ਟੈਂਪਰੇਰੀ ਇਹਨਾਂ ਦੇ ਤੰਬੂ ਸੀਗੇ ਜੀ ਉਹ ਪੁੱਟ ਕੇ ਸੁੱਟਤੇ, ਪ੍ਰਦਰਸ਼ਨਕਾਰੀਆਂ ਨੂੰ ਜਿਹੜਾ ਜੀ ਉਹ ਖਦੇੜਿਆ। ਪੁਲਿਸ ਕਹਿੰਦੀ ਹੈ ਕਿ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਦੇ ਹੁਕਮਾਂ ਦੇ ਬਾਰੇ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀਗਾ, ਬੋਰਡ ਵੀ ਲਾ ਦਿੱਤੇ ਸੀਗੇ, ਸਪੀਕਰ 'ਚ ਵੀ ਬੋਲ ਕੇ ਕਹਿ ਦਿੱਤਾ। 2 ਸਾਲਾਂ ਤੋਂ 1 ਰੈਂਕ 1 ਪੈਨਸ਼ਨ ਦੀ ਮੰਗ ਦੇ ਵਾਸਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਬਕਾ ਫੌਜੀਆਂ ਦਾ ਆਰਜ਼ੀ ਤੰਬੂ ਵੀ ਪੁੱਟ ਕੇ ਸੁੱਟ ਦਿੱਤਾ ਗਿਆ। ਸਾਬਕਾ ਫੌਜੀਆਂ ਦੇ ਆਗੂ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਸਾਬਕਾ ਫੌਜੀਆਂ ਦੀ ਆਵਾਜ਼ ਜਿਹੜੀ ਆ ਉਹ ਦਬਾਈ ਜਾ ਰਹੀ ਹੈ। ਦਿੱਲੀ ਪੁਲਿਸ ਤੇ ਦਿੱਲੀ ਨਗਰ ਨਿਗਮ ਨੇ ਉਹਨਾਂ ਦਾ ਤੰਬੂ ਪੁੱਟ ਕੇ ਸੁੱਟ ਦਿੱਤਾ, ਜਦੋਂ ਕਿ ਉਸ ਟਾਈਮ ਇੱਕ ਸਾਬਕਾ ਫੌਜੀ ਦੀ ਪਤਨੀ ਉਸ ਤੰਬੂ ਦੇ ਵਿੱਚ ਸੀਗੀ ਜੀ। ਦਿੱਲੀ ਪੁਲਿਸ, ਦਿੱਲੀ ਸਰਕਾਰ ਜਿਹੜੀ ਹੈ ਜੀ ਉਹ ਏਜੰਸੀਆਂ ਦੇ ਹੁਕਮਾਂ ਦੇ, ਜਿਹੜੀ NGT ਦੇ ਹੁਕਮਾਂ ਦੇ ਉੱਤੇ ਤਮੀਲ ਜਿਹੜੀ ਹੈ ਜੀ ਉਹ ਕੀਤੀ ਆ, ਔਰ ਇਹ ਕਿਹਾ ਕਿ ਜਦੋਂ ਉੱਤੋਂ ਉਹਨਾਂ ਨੂੰ ਹੁਕਮ ਮਿਲ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਉਹ ਕੀ ਜਿਹੜਾ ਜੀ ਉਹ ਕਰ ਸਕਦੇ ਨੇ। ਜਿਹੜੇ ਪੂਰੇ ਮੁਲਕ ਦੇ ਵਿੱਚੋਂ ਆਉਣ ਵਾਲੇ ਲੋਕ ਨੇ, ਸ਼ਾਂਤਮਈ ਤਰੀਕੇ ਨਾਲ ਜਿਹੜਾ ਜੀ ਪ੍ਰਦਰਸ਼ਨ ਕਰਨ ਵਾਲੇ ਲੋਕ ਨੇ, ਉਹ ਕਹਿੰਦੇ ਨੇ ਕਿ ਜੇ ਜੰਤਰ ਮੰਤਰ ਤੋਂ ਵੀ ਉਹਨਾਂ ਨੂੰ ਪੁੱਟ ਕੇ ਸੁੱਟਿਆ ਜਾ ਰਿਹਾ ਤੇ ਫਿਰ ਉਹ ਕਿੱਧਰ ਨੂੰ ਜਾਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹੈਗੇ ਆ ਪੰਜਾਬ ਦੀ। ਪੰਜਾਬ ਦੇ ਵਿੱਚ ਜ਼ਬਰਦਸਤ ਧੂੰਆਂ ਤੇ ਪੰਜਾਬ ਸਾਰਾ ਧੂਏ ਦੀ ਲਪੇਟ ਵਿੱਚ। ਐਕਚੁਅਲੀ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖਤੀ, ਅਦਾਲਤਾਂ ਦੀ ਸਖਤੀ, ਕੁਝ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਾਰੀਆਂ ਜਿਹੜੀਆਂ ਜੀ ਉਹ ਫੇਲ ਹੋ ਗਈਆਂ ਇੱਕ ਵਾਰੀ ਫੇਰ।
ਕਿਉਂਕਿ ਇਸ ਵਾਰੀ ਇਹ ਕਿਹਾ ਗਿਆ ਸੀਗਾ ਕਿ ਜੀ ਵੱਡੇ ਪੱਧਰ ਦੇ ਉੱਤੇ ਕੇਸ ਵੀ ਦਰਜ ਹੋਣਗੇ, ਲੋਕਾਂ ਨੂੰ ਹਟਾਇਆ ਜਾਊਗਾ, ਪਰ ਇਹ ਕੀਤੀਆਂ ਕਰਾਈਆਂ ਇਸ ਕਰਕੇ ਰਹਿ ਗਈਆਂ ਜੀ ਕਿ ਸਿਆਸੀ ਜਿਹੜੀਆਂ ਤਿਗੜਮਬਾਜ਼ੀਆਂ ਸੀਗੀਆਂ ਨਾ ਜੀ, ਉਹਨਾਂ ਨੇ ਕਿਸੇ ਪਾਸੇ ਗੱਲ ਲੱਗਣ ਨਹੀਂ ਦਿੱਤੀ। ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਕਿਸਾਨਾਂ ਦੇ ਹੱਕ 'ਚ ਖੜਨਗੇ। ਆਮ ਆਦਮੀ ਪਾਰਟੀ ਦੀ ਇੱਕ ਜਿਹੜੀ MLA ਆ ਜਗਰਾਉਂ ਤੋਂ, ਉਹਨੇ ਤਾਂ ਇਹ ਵੀ ਸੋਸ਼ਲ ਮੀਡੀਆ 'ਚ ਪਾਤਾ ਕਿ ਜਿੱਥੇ ਪਰਾਲੀ ਨੂੰ ਅੱਗ ਲਾਉਣੀ ਆ ਮੈਨੂੰ ਸੱਦ ਲਿਓ, ਮੈਂ ਆਪ ਆ ਕੇ ਜਿਹੜਾ ਦੀ ਉਹ ਅੱਗ ਲਾਉਂਗੀ ਤੇ ਕੋਈ ਮਾਮਲਾ ਦਰਜ ਨਹੀਂ ਹੋਣ ਦਿੰਦੀ। ਜਿਹੜਾ ਦੂਜੀਆਂ ਜਿਹੜੀਆਂ ਪਾਰਟੀਆਂ ਸੀਗੀਆਂ, ਅਕਾਲੀ ਦਲ, ਉਹਨੇ ਵੀ ਜਿਹੜੇ ਦੀ ਚੁੱਪ ਧਾਰੀ ਰੱਖੀ ਇਸ ਮੁੱਦੇ ਦੇ ਉੱਤੇ। ਮੁੱਖ ਮੰਤਰੀ ਉਹਨਾਂ ਨੇ ਇਹ ਕਹਿਤਾ ਕਿ ਮਾਮਲਾ ਕਿਸੇ ਦੇ ਉੱਤੇ ਦਰਜ ਨਾ ਕੀਤਾ ਜਾਵੇ। ਜਦੋਂ ਮੁੱਖ ਮੰਤਰੀ ਉਹਨਾਂ ਦਾ ਬਿਆਨ ਆ ਗਿਆ ਤੇ ਫਿਰ ਜਿਹੜੀਆਂ ਅੱਗਾਂ ਲੱਗਣ ਦੀਆਂ ਘਟਨਾਵਾਂ ਸੀਗੀਆਂ ਜੀ, ਉਹ ਦੇਹ ਤਰੇ ਦੀ ਚੱਲ ਪਈਆਂ। ਔਰ ਇਸ ਵੇਲੇ ਹਾਲਾਤ ਜਿਹੜੇ ਆ ਪੰਜਾਬ ਦੇ ਇਹ ਬਣੇ ਹੋਏ ਆ ਕਿ ਕੱਲ 1 ਵਜੇ ਦੇ ਕਰੀਬ ਜਿਹੜਾ ਸੀਗਾ ਜੀ, ਉਹ ਸੂਰਜ ਬਿਲਕੁਲ ਦਿਸਣੋਂ ਹਟ ਗਿਆ। 3-3:30 ਵਜੇ ਜਿਹੜੀਆਂ ਸੀਗੀਆਂ ਜੀ, ਉਹ ਲਾਈਟਾਂ ਜਗਾਉਣੀਆਂ ਪੈ ਗਈਆਂ, ਇੰਨਾ ਹਨੇਰਾ ਪਸਰ ਗਿਆ। ਇਸ ਵੇਲੇ ਪੰਜਾਬ ਦੇ ਵਿੱਚ ਧੁੰਦ ਜਿਹੜੀ ਆ ਜੀ, ਉਹ ਪਸਰੀ ਹੋਈ ਆ। ਇਹ ਮੌਸਮੀ ਧੁੰਦ ਨਹੀਂ ਆ, ਇਹ ਜਿਹੜੀ ਪਰਾਲੀ ਦਾ ਧੂੰਆਂ ਆ ਉਹਦੇ ਕਰਕੇ ਆ। ਬੱਚਿਆਂ ਤੇ ਬਜ਼ੁਰਗਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਅਟੈਕ ਇਸ ਧੂਏ ਦਾ ਹੋਇਆ। ਹਸਪਤਾਲਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਬਿਮਾਰ ਬੱਚਿਆਂ ਦੇ ਮਾਪੇ ਨੇ, ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ। ਬਜ਼ੁਰਗਾਂ ਦਾ ਜਿਹੜਾ ਜੀ ਉਹ ਸਾਹ ਲੈਣਾ ਔਖਾ ਹੋ ਰਿਹਾ। ਆਮ ਬੰਦਾ ਜਿਹੜਾ ਜੀ ਉਹਦੀਆਂ ਅੱਖਾਂ ਦੇ ਵਿੱਚ ਜਲਨ ਤੇ ਨੱਕ ਚੋਂ ਜਿਹੜਾ ਜੀ ਉਹ ਪਾਣੀ ਇਸ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਆ ਰਿਹਾ। ਔਰ ਉਧਰੋਂ ਜਿਹੜਾ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਜੀ ਉਹ ਆ ਰਿਹਾ ਤੇ ਉਸ ਮੌਕੇ ਦੇ ਉੱਤੇ ਪ੍ਰਭਾਤ ਫੇਰੀਆਂ ਵੀ ਨਿਕਲ ਰਹੀਆਂ ਨੇ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੰਦੇਸ਼ ਆ ਉਹਨਾਂ ਦਾ ਚਰਚਾ ਹੋ ਰਿਹਾ। ਨਗਰ ਕੀਰਤਨ ਵੀ ਨਿਕਲਣੇ ਨੇ। ਗੁਰਪੁਰਬ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਮਨਾਇਆ ਜਾਣਾ ਹੈ। ਪਰ ਉਹਦੇ ਸੂਬੇ ਜਿੱਥੇ ਉਹਨੇ ਪ੍ਰਦੂਸ਼ਣ ਦੇ ਵਿਰੋਧ ਦੇ ਵਿੱਚ ਜਿਹੜੀ ਜੀ ਸਾਲਾਂ ਪਹਿਲਾਂ ਇਹ ਗੱਲ ਆਖੀ ਸੀ ਕਿ ਜੇ ਤੁਹਾਡਾ ਵਾਤਾਵਰਨ ਸ਼ੁੱਧ ਨਾ ਰਿਹਾ, ਤੁਸੀਂ ਸ਼ੁੱਧ ਨਹੀਂ ਰਹੋਗੇ। ਹਵਾ ਸ਼ੁੱਧ ਨਾ ਰਹੀ ਤਾਂ ਤੁਸੀਂ ਸ਼ੁੱਧ ਨਹੀਂ ਰਹੋਗੇ। ਉਹਨੂੰ ਮਨਾਉਣ ਵਾਲੇ ਜਿਹੜੇ ਨੇ ਜੀ ਉਹਦੇ ਗੁਰਪੁਰਬ ਤੇ ਵੀ ਜਾਣਗੇ, ਉਹਦੀਆਂ ਪ੍ਰਭਾਤ ਫੇਰੀਆਂ 'ਚ ਵੀ ਪਟਾਕਿਆਂ ਦੇ ਨਾਲ ਸ਼ਾਮਲ ਹੋ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਜੀ, ਉਹ ਇਸ ਵੇਲੇ ਦੇਖਣਾ ਹੋਵੇ ਕਿ ਕਿਹੜੇ ਤਰੀਕੇ ਦੇ ਨਾਲ ਉੱਡ ਰਿਹਾ ਤੇ ਉਹ ਪੰਜਾਬ ਦੇ ਵਾਤਾਵਰਨ ਦੇ ਵਿੱਚੋਂ ਬੜਾ ਕਲੀਅਰ ਦੇਖਿਆ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।